ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅੱਜ 10 ਮਾਰਚ 2014 27 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਮੇਰੇ ਨਾਲ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਦ ਸ਼ੋ। ਥੈਂਕ ਯੂ ਵੈਰੀ ਮਚ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਦਾ ਕੋਈ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਜੀ, ਅੱਜ ਅਸੀਂ ਦੋ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ। ਇੱਕ ਦਾ ਸਬੰਧ ਸਾਡੇ ਅਮਰੀਕਾ ਦੇ ਨਾਲ ਹੈ, ਇੱਕ ਦਾ ਜ਼ਾਹਰਾ ਤੌਰ ਤੇ ਪੰਜਾਬ ਨਾਲ ਹੈ ਜੀ। ਸਭ ਤੋਂ ਪਹਿਲਾਂ ਜਿਹੜੀ ਮੈਂ ਸਮਝਦਾ ਵੀ ਇੱਕ ਚੰਗੀ ਖਬਰ ਹੈ ਕਿ 111 ਕਾਂਗਰਸਮੈਨਾਂ ਨੇ 105 ਕਾਂਗਰਸਮੈਨਾਂ ਨੇ ਸਾਂਝਾ ਖੱਤ ਜਿਹੜਾ ਚੱਕ ਹੇਗਲ ਜਿਹੜੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨੇ ਉਹਨਾਂ ਨੂੰ ਲਿਖਿਆ ਹੈ। ਔਰ ਇਹ ਬਾਈ ਪਾਰਟੀਸਨ ਦੋਨਾਂ ਪਾਰਟੀਆਂ ਨਾਲ ਸੰਬੰਧਿਤ ਨੇ, ਡੈਮੋਕ੍ਰੈਟ ਵੀ ਰਿਪਬਲਿਕਨ ਵੀ ਜੀ। ਔਰ ਇਹਨਾਂ ਦੀ ਜਿਹੜੀ ਲੀਡ ਹੈ ਉਹ ਦੋ ਕਾਂਗਰਸਮੈਨਾਂ ਨੇ ਲਈ ਹੈ ਜਿਨ੍ਹਾਂ ਨੇ ਸਾਂਝਾ ਲੈਟਰ ਲਿਖਿਆ ਔਰ ਉਸ ਦੇ ਉੱਤੇ 105 ਕਾਂਗਰਸਮੈਨ 103 ਹੋਰ ਨੇ ਦਸਤਖਤ ਕੀਤੇ। ਉਹਨਾਂ 'ਚ ਜੋਸਫ ਕਰੋਲੀ ਨੇ, ਡੈਮੋਕ੍ਰੈਟ, ਇੱਥੋਂ ਨਿਊਯਾਰਕ ਤੋਂ ਹੀ ਨੇ ਜੀ, ਔਰ ਦੂਸਰੇ ਮਿਸਟਰ ਰੋਡਨੀ ਫਰੈਲਿੰਗੁਇਸਨ। ਸੋ ਇਹਨਾਂ ਨੇ ਚੱਕ ਹੇਗਲ ਸੈਕਟਰੀ ਆਫ ਡਿਫੈਂਸ ਨੂੰ ਲਿਖਿਆ ਹੈ ਕਿ ਵੀ ਤੁਸੀਂ ਆਪਣੀ ਫੌਜੀ ਨੀਤੀ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤਬਦੀਲੀ ਦੀ ਗੱਲ ਕੀਤੀ, ਧਾਰਮਿਕ ਪਹਿਰਾਵੇ ਜਾਂ ਧਾਰਮਿਕ ਵਿਸ਼ਵਾਸਾਂ ਦੇ ਨਾਂ ਥੱਲੇ, ਉਹ ਸਿੱਖਾਂ ਦੇ ਮੁੱਦੇ ਨੂੰ ਨਹੀਂ ਜਿਹੜੀ ਹੈ ਨਜਿੱਠਦੀ ਪ੍ਰੋਪਰਲੀ, ਕਿਉਂਕਿ ਉਹਦੇ 'ਚ ਜਿਹੜਾ ਵੇਵਰ ਹੈ ਉਹ ਜਿਹੜਾ ਇੰਚਾਰਜ ਹੈ ਉਸ ਦੀ ਡਿਸਕ੍ਰਿਸ਼ਨ ਤੇ ਹੈ। ਫਿਰ ਜੇ ਜਦੋਂ ਟਰਾਂਸਫਰ ਹੋਏਗੀ ਤਾਂ ਨਵੀਂ ਥਾਂ ਤੇ ਉਹਨੂੰ ਫਿਰ ਆਗਿਆ ਲੈਣੀ ਪਏਗੀ, ਕਿਉਂਕਿ ਕੁਝ ਅਰਸਾ ਪਹਿਲਾਂ ਹੀ ਇੱਕ ਨੀਤੀ ਉਹਨਾਂ ਨੇ ਦਿੱਤੀ ਸੀ ਜਿਹਦੇ ਤੋਂ ਇਹ ਲੱਗਾ ਕਿ ਸ਼ਾਇਦ ਸਾਡਾ ਦਸਤਾਰ ਦਾ ਜਿਹੜਾ ਮੇਨ ਇਸ਼ੂ, ਜਿਵੇਂ ਕਾਫੀ ਲੰਮੇ ਸਮੇਂ ਤੋਂ ਸਿੱਖ ਸਟਰਗਲ ਕਰ ਰਹੇ ਨੇ, ਉਹ ਹੱਲ ਹੋਏ, ਪਰ ਉਹ ਨਹੀਂ ਸੀ ਹੁੰਦਾ। ਸੋ ਉਹਦੇ 'ਚ ਇਹ ਜਿਹੜਾ ਇੱਕ ਬੜਾ ਪੋਜ਼ਿਟਿਵ ਸਟੈਪ ਹੈ ਕਿ ਵੀ 105 ਕਾਂਗਰਸਮੈਨ ਜਿਹੜੇ ਨੇ ਇਸ ਮੁੱਦੇ ਤੇ ਸਾਡੇ ਨਾਲ ਖਲੋਤੇ ਨੇ ਔਰ ਉਹਨਾਂ 'ਚ ਪਾਵਰਫੁਲ ਦੋਨੋਂ ਪਾਸਿਓਂ ਹੀ ਨੇ। ਔਰ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹਦੇ 'ਚ ਉਹਨਾਂ ਦੀ ਕੋਟ ਅਨਕੋਟ ਹੈ, ਵੀ ਬਿਲੀਵ it is time for our military to make an inclusion of practicing Sikh Americans the rule, not the exception. ਕਿ ਵੀ ਜਿਹੜੀ ਤੁਸੀਂ ਕੰਸੈਸ਼ਨ ਦੀ ਗੱਲ ਪਹਿਲਾਂ ਕੀਤੀ ਹੈ ਉਹ ਤਾਂ ਐਕਸੈਪਸ਼ਨ ਹੈ, ਵੀ ਅਸੀਂ ਚਾਹੁੰਦੇ ਹਾਂ ਕਿ ਐਜ਼ ਏ ਰੂਲ, ਤਾਂ ਕਿ ਕਿਸੇ ਸਿੱਖ ਨੂੰ ਆਰਮੀ 'ਚ ਆਉਣ ਲੱਗਿਆ ਇਹ ਨਾ ਹੋਏ ਜੀ ਮੈਨੂੰ ਪਰਮਿਸ਼ਨ ਮਿਲੇਗੀ ਕੇਸ ਰੱਖਣ ਦੀ, ਦਸਤਾਰ ਸਜਾਉਣ ਦੀ, ਕਿ ਨਹੀਂ। ਇਟ ਸ਼ੁੱਡ ਬੀ ਏ ਰੂਲ ਕਿ ਸਿੱਖ ਜਿਹੜੇ ਨੇ ਫ੍ਰੀਲੀ ਬਿਨਾਂ ਕਿਸੇ ਰੁਕਾਵਟ ਤੋਂ ਆਰਮੀ ਦੇ ਵਿੱਚ ਆ ਸਕਣ। ਵੀ ਬਿਲੀਵ ਇਟ ਇਜ਼ ਟਾਈਮ ਫॉर ਆਵਰ ਮਿਲਟਰੀ ਟੂ ਮੇਕ ਐਨ ਇਨਕਲੂਜਨ ਆਫ ਪ੍ਰੈਕਟਿਸਿੰਗ ਸਿੱਖ ਅਮਰੀਕਨਸ ਦਾ ਰੂਲ, ਨਾਟ ਦਾ ਐਕਸੈਪਸ਼ਨ। ਹੁਣ ਇਹ ਜਿਹੜਾ ਆਲਮੋਸਟ 6 ਹਫ਼ਤੇ ਬਾਅਦ ਇਹ ਲੈਟਰ ਓਰੀਜਿਨੇਟ ਹੋਇਆ, ਕਿਉਂਕਿ ਇਸ 6 ਹਫ਼ਤੇ ਦੌਰਾਨ ਇੱਕ ਆਰਮੀ ਰਿਕਰੂਟ ਹੈ ਜਿਹੜਾ ਕਿ ਅਜੇ ਵੀ ਉਸਨੇ ਅਪਲਾਈ ਕੀਤਾ ਹੋਇਆ ਐਕਸੈਪਸ਼ਨ ਦੇ ਲਈ ਕਿ ਵੀ ਮੈਨੂੰ ਆਗਿਆ ਦਿੱਤੀ ਜਾਏ, ਔਰ ਉਹਦੀ ਰਿਕੁਐਸਟ ਨਹੀਂ ਆਈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਕੰਮ ਹੈ। ਔਰ ਜਿਹੜੀਆਂ ਆਰਗੇਨਾਈਜੇਸ਼ਨਸ, ਜਿਹੜੇ ਐਕਟਿਵਿਸਟ ਇਸ ਸਾਰੇ ਦੇ ਉੱਤੇ ਲੌਬੀ ਕਰ ਰਹੇ ਨੇ, ਉਹਨਾਂ ਦੇ ਲਈ ਇੱਕ ਮੈਂ ਸਮਝਦਾ ਵੀ ਅਸੀਂ ਉਹਨਾਂ ਨੂੰ ਮੁਬਾਰਕਬਾਦ ਦੇਣਾ ਚਾਹਾਂਗੇ ਕਿ ਉਹਨਾਂ ਨੇ 6 ਹਫ਼ਤੇ ਦੇ ਵਿੱਚ ਇੱਕ ਸਟਰੋਂਗ ਲੌਬੀ 105 ਕਾਂਗਰਸਮੈਨਾਂ ਦੀ ਆਪਣੇ ਹੱਕ ਦੇ ਵਿੱਚ ਖੜੀ ਕੀਤੀ ਹੈ। ਔਰ ਇਸ ਦੇ ਵਿੱਚ ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ ਔਰ ਖਾਸ ਤੌਰ ਤੇ ਜਿਹੜੀ US ਸਿੱਖ ਅਮਰੀਕਨ ਕਾਕਸ ਹੈ ਉਸ ਦੇ ਹੋਣ ਚਾਹਣ ਨਾਲ, ਕਿਉਂਕਿ ਆਲਰੇਡੀ US ਸਿੱਖ ਅਮਰੀਕਨ ਕਾਕਸ ਦੇ 35 ਰੈਗੂਲਰ ਮੈਂਬਰ ਨੇ ਦੋਨਾਂ ਪਾਰਟੀਆਂ ਚੋਂ ਹੀ ਨੇ। ਸੋ ਇਹ ਜਿਹੜੀ ਸਾਰੀ ਲੌਬਿੰਗ ਐਫਰਟ ਸ਼ੁਰੂ ਹੋਇਆ ਪਿਛਲੇ ਕੁਝ ਸਮੇਂ ਤੋਂ, ਇਹ ਉਸ ਦਾ ਨਤੀਜਾ ਹੈ। ਸੋ ਅਸੀਂ ਇਸ ਗੱਲ ਦੀ ਆਸ ਕਰਦੇ ਹਾਂ ਕਿ ਮਿਸਟਰ ਚੱਕ ਹੈਗਲ ਜਾਂ ਜਿਹੜੇ ਵੀ ਹੋਰ ਕੰਸਰਨਡ ਸੈਕਟਰੀ ਆਫ ਡਿਫੈਂਸ ਤੋਂ ਇਲਾਵਾ ਵੀ ਨੀਤੀ ਘਾੜੇ ਨੇ ਉਹ ਇਸ ਗੱਲ ਦਾ ਨੋਟਿਸ ਲੈਣਗੇ। ਸੋ ਅਸੀਂ ਸਾਰੀਆਂ ਹੀ ਜਥੇਬੰਦੀਆਂ ਨੂੰ ਔਰ ਐਕਟਿਵਿਸਟ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਜੀ। ਡਾਕਟਰ ਸਾਹਿਬ, ਦੂਸਰਾ ਇਸ਼ੂ ਜਿਹੜਾ ਪੰਜਾਬ ਦੇ ਹਵਾਲੇ ਨਾਲ, ਜਦੋਂ ਅੱਜ ਮੈਂ ਇਹ ਖਬਰ ਦੇਖ ਰਿਹਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਜਿਹੜਾ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੈ, ਉਹਨੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਲਿਖਿਆ ਕਿ ਹੋਲੇ ਮਹੱਲੇ ਦੇ ਮੌਕੇ ਤੇ ਅਕਾਲੀ ਦਲ ਆਪਣੀ ਸਿਆਸੀ ਕਾਨਫਰੰਸ ਕਰੇਗਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ। ਸੋ ਉਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ ਕਿ ਉਹ ਸਿਆਸੀ ਕਾਨਫਰੰਸ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਔਰ ਇਸ ਲਈ ਜਿਹੜੀ ਕਿਸੇ ਵੀ ਗੁਰਦੁਆਰਾ ਸਟੇਜ ਦਾ, ਧਾਰਮਿਕ ਜਿਹੜੀ ਸਟੇਜ ਹੈ, ਉਸ ਦਾ ਸਿਆਸੀ ਤੌਰ ਦੇ ਉੱਤੇ ਜਿਹੜਾ ਇਸਤੇਮਾਲ ਕਰਨਾ ਹੈ, ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ।
ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਦੂਸਰੀ ਖਬਰ ਲੱਗੀ ਹੋਈ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਜਿਹੜਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ, ਉਹਨਾਂ ਨੇ ਕਿਸੇ ਗੁਰਦੁਆਰੇ ਦੇ ਵਿੱਚ ਵਰਕਰਸ ਦੀ ਮੀਟਿੰਗ ਸੱਦੀ ਔਰ ਉਹਨਾਂ ਦੇ ਖਿਲਾਫ ਵੀ ਸ਼ਿਕਾਇਤ ਹੋਈ ਹੈ ਜੀ ਉਹਨਾਂ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ। ਹੁਣ ਸਾਡਾ ਨਾ ਇਹਨਾਂ ਚੋਣਾਂ ਚੋਂ ਕੁਝ ਨਿਕਲਣਾ ਹੈ, ਬਣਨਾ ਹੈ, ਇਹ ਬਣ ਜਾਏ ਉਹ ਬਣ ਜਾਏ, ਸਾਨੂੰ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਦੋਂ ਤੱਕ ਕਿ ਸਾਡੀ ਪੰਥ ਪ੍ਰਸਤ ਲਾਈਨ ਜਿਹੜੀ ਹੈ ਜਾਂ ਖਾਲਿਸਤਾਨ ਦੇ ਜਿਹੜਾ ਮੁੱਦੇ ਦੇ ਉੱਤੇ ਕੋਈ ਗੱਲ ਫੋਕਸ ਹੋਏ। ਪਰ ਜਿਹੜੀ ਗੱਲ ਫਿਕਰਮੰਦੀ ਵਾਲੀ ਹੈ ਇਸ ਸਾਰੇ ਚੋਂ, ਔਰ ਮੈਨੂੰ ਯਾਦ ਹੈ ਵੀ 1960ਵਿਆਂ ਦੇ ਵਿੱਚ ਸ਼ਾਇਦ ਜਾਂ 70ਵਿਆਂ ਦੇ ਵਿੱਚ 60ਵਿਆਂ 'ਚ ਸ਼ਾਇਦ ਜੋਧ ਸਿੰਘ, ਹਾਲਾਂਕਿ ਉਹ ਆਪ ਬੜੇ ਚੰਗੇ ਕਦੇ ਪ੍ਰਿੰਸੀਪਲ ਖਾਲਸਾ ਕਾਲਜ ਰਹੇ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ, ਉਹਨਾਂ ਨੇ ਕੋਈ ਆਰਟੀਕਲ ਲਿਖਿਆ ਜਿਹੜਾ, ਕਿਉਂਕਿ ਇਹ ਜਿਹੜੇ ਫਿਰ ਉੱਪਰਲੇ ਅਹੁਦਿਆਂ ਤੇ ਰਹਿੰਦੇ ਨੇ ਕਿਤੇ ਨਾ ਕਿਤੇ ਜਾ ਕੇ ਸਰਕਾਰ ਦੀ ਖੁਸ਼ਾਮਦ ਵੀ ਕਰਦੇ ਨੇ ਤੇ ਆਸ ਵੀ ਕਰਦੇ ਨੇ ਕਿ ਵੀ ਉਹਨਾਂ ਦੀ ਜੇ ਇੱਕ ਥਾਂ ਤੋਂ ਰਿਟਾਇਰਮੈਂਟ ਹੋ ਗਈ ਤੇ ਦੂਜੀ ਥਾਂ ਤੇ ਉਹਨਾਂ ਨੂੰ ਐਡਜਸਟ ਕਰ ਲੈਣ, ਤੇ ਫਿਰ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ ਜਿਹੜੀਆਂ ਕਿ ਹਕੂਮਤਾਂ ਨੂੰ ਪਸੰਦ ਹੁੰਦੀਆਂ ਨੇ। ਸੋ ਜੋਧ ਸਿੰਘ ਹੋਰਾਂ ਨੇ ਲਿਖਿਆ ਸੀ ਕਿ ਜੀ ਕਿਉਂਕਿ ਅਸੀਂ ਜਦੋਂ ਮੀਰੀ ਤੇ ਪੀਰੀ ਇਕੱਠੀ ਹੋਣ ਦੀ ਗੱਲ ਕਰਦੇ ਹਾਂ, ਇਹ ਉਹ ਜ਼ਮਾਨੇ ਸੀ। ਹੁਣ ਕਿਉਂਕਿ ਸਾਡੀ ਆਪਣੀ ਇੱਕ ਜਿਹੜੀ ਹੈ ਇੰਡੀਅਨ ਸਟੇਟ ਇੱਕ ਡੈਮੋਕ੍ਰੈਟਿਕ ਸਟੇਟ ਹੈ ਔਰ ਜਿਹੜਾ ਸੈਕੂਲਰ ਸਟੇਟ ਹੋਣ ਦੇ ਨਾਤੇ ਉਹ ਸਾਰੇ ਹੀ ਸਿਟੀਜ਼ਨਸ ਦੀ ਟੇਕ ਕੇਅਰ ਕਰਦੀ ਹੈ, ਉਹਨਾਂ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਦੀ। ਸੋ ਸਿੱਖਾਂ ਨੂੰ ਹੁਣ ਸਿਰਫ ਐਕਸਕਲੂਸਿਵਲੀ ਰਿਲੀਜਨ ਦੇ ਤੌਰ ਦੇ ਉੱਤੇ ਹੀ ਆਪਣੇ ਆਪ ਨੂੰ ਉਭਾਰਨਾ ਚਾਹੀਦਾ ਹੈ ਔਰ ਇਹ ਜਿਹੜਾ ਮੀਰੀ ਪੀਰੀ ਨੂੰ ਇਕੱਠੇ ਕਰਨ ਦੀ ਗੱਲ ਹੈ ਇਹ ਸਾਨੂੰ ਹੁਣ ਛੱਡ ਦੇਣੀ ਚਾਹੀਦੀ ਹੈ। ਹੁਣ ਸਾਨੂੰ ਸਿਰਫ ਪੀਰੀ ਤੇ ਹੀ ਫੋਕਸ ਕਰਨਾ ਚਾਹੀਦਾ ਹੈ ਕਿਉਂਕਿ ਆਲਰੇਡੀ ਜਿਹੜਾ ਦੂਸਰਾ ਪਾਰਟ ਹੈ ਉਹ ਇੱਕ ਸੈਕੂਲਰ ਗਵਰਨਮੈਂਟ ਹੈ ਜੀ। ਔਰ ਸਰ ਕਪੂਰ ਸਿੰਘ ਹੋਰਾਂ ਨੇ ਇਸ ਦਾ ਫਿਰ ਬੜਾ ਬੈਫਟਿੰਗ ਰਿਪਲਾਈ ਦਿੱਤਾ ਸੀ ਔਰ ਉਹਦੇ ਚੋਂ ਔਰ ਹੋਰ ਵੀ ਉਹਨਾਂ ਦੇ ਜਿਹੜੇ ਅਸੀਂ ਜਦੋਂ ਲੇਖ ਦੇਖਦੇ ਉਹਨਾਂ ਦਾ ਇੱਕ ਖਾਸ ਤੌਰ ਤੇ ਲਿਖਤ ਜਦੋਂ ਥੀਓ ਪੋਲੀਟੀਕਲ ਸਟੇਟਸ ਆਫ ਗੋਲਡਨ ਟੈਂਪਲ ਦੀ ਗੱਲ ਕਰਦੇ ਨੇ ਕਿ ਕਿਵੇਂ ਜਿਹੜਾ ਹਰਮੰਦਰ ਸਾਹਿਬ, ਅਕਾਲ ਤਖਤ ਔਰ ਸਿੱਖੀ ਜਿਹੜੀ ਹੈ ਮੀਰੀ ਔਰ ਪੀਰੀ ਦਾ ਸੰਤ ਸਿਪਾਹੀ ਦਾ ਇੱਕ ਟੂਗੈਦਰਨੈਸ ਦੇ ਨਾਲ ਕਿਵੇਂ ਇੰਬਾਈਬਡ ਹੈ ਔਰ ਇਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ। ਪਰ ਹੁਣ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ ਔਰ ਸੈਕੂਲਰ ਸਟੇਟ ਆਪਣੇ ਅਸਲੀ ਦੰਦ ਕੱਢ ਰਹੀ ਹੈ, ਸੋ ਕਾਲਡ ਸੈਕੂਲਰ ਸਟੇਟ, ਹੁਣ ਉਹਦੇ 'ਚ ਜਿਹੜੀ ਗੱਲ ਦੇ ਲਈ ਸਿੱਖ 4 ਸਦੀਆਂ ਲੜੇ, ਅਸੀਂ ਕਦੇ ਵੀ ਆਪਣੀ ਮੀਰੀ ਦੇ ਨਾਲ ਆਪਣੀ ਸੋਵਰਨਿਟੀ ਦੇ ਨਾਲ ਕਦੇ ਕੰਪਰੋਮਾਈਜ਼ ਨਹੀਂ ਕੀਤਾ। ਅੱਜ ਹਾਲਾਤ ਇਹ ਬਣ ਗਏ ਨੇ ਕਿ ਸਿੱਖ ਧਿਰਾਂ ਜਾਂ ਸਿੱਖ ਜਿਨ੍ਹਾਂ ਦੇ ਆਪਣੇ ਸਿਰਾਂ ਤੇ ਦਸਤਾਰਾਂ ਰੱਖੀਆਂ ਹੋਈਆਂ, ਆਪ ਆਪਣੇ ਆਪ ਨੂੰ ਆਪਣੇ ਨਾਵਾਂ ਨਾਲ ਸਿੰਘ ਲਾਇਆ ਹੋਇਆ ਹੈ, ਉਹ ਵੀ ਉਸ ਸਟੇਟ ਦੇ ਉਸ ਕਦਰ ਦੁਬੈਲ ਬਣੇ ਨੇ। ਅਕਾਲੀ ਤਾਂ ਜੋ ਹੈ ਨੇ ਸੋ ਹੈ ਹੀ ਨੇ, ਉਹਨਾਂ ਬਾਰੇ ਕੋਈ ਸ਼ੱਕ ਨਹੀਂ ਹੈ। ਉਹਨਾਂ ਨੇ ਵੀ 2 ਸੈਟ ਆਫ ਰੂਲਸ ਰੱਖੇ ਨੇ। ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨੀਆਂ ਹੁੰਦੀਆਂ ਉਦੋਂ ਧਾਰਮਿਕ ਬਣ ਜਾਂਦੇ ਨੇ ਕਿ ਜੀ ਅਸੀਂ ਧਾਰਮਿਕ ਹੈ ਔਰ ਦੂਸਰੇ। ਅਦਰਵਾਈਜ਼ ਜਿਹੜਾ ਉਹ ਆਪਣਾ ਪੋਲੀਟੀਕਲ ਦੇ ਨਾਂ ਥੱਲੇ ਉਹਨਾਂ ਨੇ ਵੀ ਇਹੀ ਦਾਅਵਾ ਦਿਖਾ ਕੇ ਇਲੈਕਸ਼ਨ ਕਮਿਸ਼ਨ ਦਾ ਕਿ ਜੀ ਧਰਮ ਦੇ ਨਾਂ ਤੇ ਤਾਂ ਅਸੀਂ ਵੋਟਾਂ ਮੰਗ ਨਹੀਂ ਸਕਦੇ। ਜਦੋਂ ਹੁਣ ਪੰਜਾਬੀ ਦਲ ਬਣਾਇਆ ਇਹਨੂੰ ਜਦੋਂ ਬਾਦਲ ਨੂੰ ਅਪੋਜ਼ ਕੀਤਾ, ਇਹਨੇ ਪ੍ਰਾਈਵੇਟਲੀ ਵੀ ਇਹੀ ਕਿਹਾ, ਉਹਨੇ ਕਿਹਾ ਜੀ ਅਸੀਂ ਤਾਂ ਚੋਣਾਂ ਹੀ ਨਹੀਂ ਲੜ ਸਕਦੇ ਫਿਰ, ਇਸ ਲਈ ਸਾਨੂੰ ਜੇ ਅਸੀਂ ਇਲੈਕਸ਼ਨ ਕਮਿਸ਼ਨ ਦੇ ਰੋਲ ਦੇ ਥੱਲੇ ਆਣਾ ਤੇ ਸਾਨੂੰ ਜਿਹੜਾ ਉਹ ਓਪਨ ਕਰਨਾ ਪਏਗਾ ਦੂਜਿਆਂ ਦੇ ਲਈ। ਅਦਰਵਾਈਜ਼ ਅਸੀਂ ਧਾਰਮਿਕ ਥਾਵਾਂ ਦੀ ਤਾਂ ਇਸਤੇਮਾਲ ਨਹੀਂ ਕਰ ਸਕਦੇ, ਧਰਮ ਦਾ ਨਾਂ ਅਸੀਂ ਇਸਤੇਮਾਲ ਨਹੀਂ ਕਰ ਸਕਦੇ, ਇਸ ਲਈ ਅਸੀਂ ਪੰਜਾਬੀ ਪਾਰਟੀ ਬਣ ਗਏ। ਹੁਣ ਜਦੋਂ ਇਹ ਸਿਆਣੇ ਜਿਹੜੇ ਸੋਚਵਾਨ ਨੇ ਉਹ ਇਹ ਕਹਿੰਦੇ ਨੇ ਵੀ ਕਿਵੇਂ ਬਹੁ ਗਿਣਤੀ ਦਾ ਗਲਬਾ, ਬਹੁ ਗਿਣਤੀ ਦੀਆਂ ਪ੍ਰੈਕਟਿਸਿਸ ਤੇ ਅਲਟੀਮੇਟਲੀ ਬਹੁ ਗਿਣਤੀ ਦਾ ਟੋਟਲ ਜਿਹੜਾ ਰਾਜਸੀ ਢਾਂਚਾ ਹੈ ਉਹ ਘੱਟ ਗਿਣਤੀਆਂ ਨੂੰ, ਉਹਨਾਂ ਦੀਆਂ ਪ੍ਰੈਕਟਿਸਿਸ ਨੂੰ, ਉਹਨਾਂ ਦੇ ਫੇਥ ਨੂੰ ਸਵਾਲੋ ਕਰ ਜਾਂਦਾ ਹੈ। ਤੇ ਸਿੱਖ ਧਰਮ ਉਹਦੀ ਇੱਕ ਉਦਾਹਰਣ ਬਣ ਕੇ ਸਾਹਮਣੇ ਆ ਰਿਹਾ ਹੈ ਕਿ ਕਿਵੇਂ ਅੱਜ ਸਾਨੂੰ ਅਸੀਂ ਹੁਣ ਇਸ ਤੋਂ ਮਤਲਬ ਇਹ ਹੈ ਕਿ ਸਾਡਾ ਮੀਰੀ ਪੀਰੀ ਦਾ ਕਨਸੈਪਟ ਉੱਥੇ ਐਗਜ਼ਿਸਟ ਨਹੀਂ ਕਰਦਾ। ਅਸੀਂ ਆਪਣੇ ਗੁਰਦੁਆਰੇ ਦੇ ਵਿੱਚ ਵੀ ਮੀਟਿੰਗ ਨਹੀਂ ਕਰ ਸਕਦੇ ਕਹਿਣ ਦੇ ਲਈ ਕਿ ਭਾਈ ਬ੍ਰਹਮਪੁਰਾ ਚੰਗਾ ਮਾੜਾ, ਮੈਂ ਇਸ ਡਿਬੇਟ 'ਚ ਨਹੀਂ ਜਾਂਦਾ। ਪਰ ਗੱਲ ਇਹ ਹੈ ਵੀ ਇਹ ਉਸ ਸਟੇਟ ਦੇ ਕਾਨੂੰਨ ਨੇ, ਉਹਨਾਂ ਦਾ ਬਣਾਇਆ ਇਲੈਕਸ਼ਨ ਕਮਿਸ਼ਨਰ ਹੈ, ਜਿਹੜੀ ਸਟੇਟ ਦੇ ਬਣਨ ਤੋਂ ਪਹਿਲਾਂ ਜਦੋਂ ਅਸੀਂ ਆਜ਼ਾਦੀ ਸੰਘਰਸ਼ ਦੀ ਗੱਲ ਕਰਦੇ ਹਾਂ, ਅਕਾਲ ਤਖਤ ਸਾਹਿਬ ਕੋਈ ਪਾਰਲੀਮੈਂਟ ਤਾਂ ਨਹੀਂ ਸੀ ਜਿੱਥੋਂ ਸਿੱਖ ਅਰਦਾਸ ਕਰਕੇ ਤੁਰਦੇ ਸੀ। ਉਹੀ ਧਾਰਮਿਕ ਜਿਹੜਾ ਸਾਡਾ ਟੈਂਪੋਰਲ ਸੀਟ ਹੈ, ਸਾਡੀ ਮੀਰੀ ਦੀ ਸੀਟ ਹੈ, ਔਰ ਉੱਥੇ ਆ ਕੇ ਇਹ ਕਾਂਗਰਸੀ ਲੀਡਰ ਐਡਰੈਸ ਵੀ ਕਰਦੇ ਸੀ। ਜੇ ਜੈਤੋ ਦਾ ਮੋਰਚਾ ਲੱਗਾ, ਜਵਾਹਰ ਲਾਲ ਨਹਿਰੂ ਨੇ ਆ ਕੇ ਗ੍ਰਿਫਤਾਰੀ ਵੀ ਦਿੱਤੀ ਜੈਤੋ ਦੇ ਵਿੱਚ। ਔਰ ਜਦੋਂ ਚਾਬੀਆਂ ਦਾ ਮੋਰਚਾ ਉਸੇ ਅਕਾਲ ਤਖਤ ਤੋਂ ਸ਼ੁਰੂ ਹੋ ਕੇ ਜਿੱਤਿਆ ਗਿਆ ਔਰ ਚਾਬੀਆਂ
ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨੁਮਾਇੰਦਾ ਮੰਜੀ ਸਾਹਿਬ ਦੀਵਾਨ ਹਾਲ ਜਾਂ ਅਕਾਲ ਤਖਤ ਸਾਹਿਬ ਤੇ ਸਾਹਮਣੇ ਦੇਣ ਆਇਆ ਹਾਂਜੀ ਤੇ ਗਾਂਧੀ ਨੇ ਟੈਲੀਗ੍ਰਾਮ ਕੀਤੀ ਕਿ ਜੀ ਕੰਗ੍ਰੈਚੁਲੇਸ਼ਨਸ, ਯੂ ਹੈਵ ਵਨ ਦਾ ਫਰਸਟ ਬੈਟਲ ਆਫ ਫਰੀडम ਆਫ ਇੰਡੀਆ ਐਂਡ ਨਾਓ ਲਿਬਰੇਟ ਦਾ ਹੋਲ ਆਫ ਦਾ ਕੰਟਰੀ, ਕਿ ਤੁਸੀਂ ਪਹਿਲੀ ਆਜ਼ਾਦੀ ਦੀ ਜੰਗ ਜਿਹੜੀ ਹੈ ਜਿੱਤ ਲਈ ਹੈ ਜੀ। ਉਦੋਂ ਸਿੱਖਾਂ ਦੇ ਗੁਰਦੁਆਰੇ ਅਕਾਲ ਤਖਤ ਹੋਏ, ਗੁਰਦੁਆਰੇ ਹੋਣ, ਉਹ ਮੁਬਾਰਕ ਸੀ। ਉਦੋਂ ਤਾਂ ਸਾਨੂੰ ਇਹ ਇਨਸਟੀਗੇਟ ਕਰਕੇ ਉਹ ਸਾਡੀ ਮੂਵਮੈਂਟ ਹਾਈਜੈਕ ਕਰਕੇ ਲੈ ਗਿਆ ਪੰਥਕ ਆਜ਼ਾਦੀ ਦੀ ਕਿ ਜੀ ਤੁਸੀਂ ਦੇਸ਼ ਨੂੰ ਆਜ਼ਾਦ ਕਰਾਓ। ਹਾਂਜੀ ਹਾਂਜੀ। ਅੱਜ ਉਸ ਪੰਜਾਬ ਦੇ ਵਿੱਚ ਬੈਠੇ ਸਿੱਖ ਜਿਹੜੇ ਨੇ ਉਹ ਇੱਕ ਦੂਜੇ ਦੇ ਖਿਲਾਫ ਇੱਕ ਆਪਣੀ ਅਕਾਲੀ ਦਲ ਨੂੰ ਉਹਨੇ ਡਿਲੂਟ ਕਰ ਦਿੱਤਾ, ਇਹ ਕਹਿ ਕੇ ਜੀ ਅਸੀਂ ਤਾਂ ਚੀਫ ਇਲੈਕਸ਼ਨ ਕਮਿਸ਼ਨ ਜਾਂ ਉਹ ਇਲੈਕਸ਼ਨ ਦੇ ਜਿਹੜੇ ਲਾਅ ਨੇ ਉਹਨਾਂ ਲਈ ਕੁਆਲੀਫਾਈ ਕਰਨੇ। ਤੇ ਦੂਜੇ ਪਾਸੇ ਇੱਕ ਸਿੱਖ ਸ਼ਿਕਾਇਤ ਕਰ ਰਿਹਾ ਦੂਜਿਆਂ ਨੂੰ ਕਿ ਦੇਖਿਓ ਕਿਤੇ ਹੋਲੇ ਮਹੱਲੇ ਦੇ ਮੌਕੇ ਤੇ ਇਹ ਆਪਣੀ ਕਾਨਫਰੰਸ ਨਾ ਕਰ ਲੈਣ ਕਿ ਉੱਥੇ ਕਿਤੇ ਜਿਹੜੀ ਆ ਉਹ ਸਿਆਸੀ ਗੱਲ ਨਾ ਕਰਨ। ਹਾਂਜੀ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਲਰੇਡੀ ਅਸੀਂ ਤਾਂ ਇਹ ਮੰਨ ਕੇ ਸਾਡਾ ਫੇਥ ਇਸ ਗੱਲ ਦੇ ਉੱਤੇ ਖੜਾ ਹੈ, ਮੀਰੀ ਪੀਰੀ ਦਾ ਕਨਸੈਪਟ ਇਸ ਦੇ ਉੱਤੇ ਖੜਾ ਹੈ। ਔਰ ਮੈਂ ਹਾਲਾਂਕਿ ਸ਼ਾਇਦ ਕਿਸੇ ਨੂੰ ਇਹ ਗੱਲ ਚੰਗੀ ਨਾ ਲੱਗੇ, ਪਰ ਮੈਨੂੰ ਯਾਦ ਹੈ ਕਿ ਸਾਡੇ ਅੱਛੇ ਸਿਆਣੇ ਬਜ਼ੁਰਗ ਜਿਨ੍ਹਾਂ ਤੋਂ ਅਸੀਂ ਅਗਵਾਈ ਲੈਂਦੇ ਰਹੇ ਆਪਣੇ ਸੰਘਰਸ਼ ਦੇ ਦਿਨਾਂ 'ਚ, ਉਹ ਅਕਸਰ ਕਹਿੰਦੇ ਸੀ ਕਿ ਵੀ ਜਿਹੜਾ ਸਿੱਖਾਂ ਨੂੰ ਇਹ ਕਹਿਣਾ ਕਿ ਤੁਸੀਂ ਮੀਰੀ ਪੀਰੀ ਅੱਡ ਕਰੋ ਜਾਂ ਤੁਸੀਂ ਇਹ ਨਹੀਂ, ਉਹ ਇਵੇਂ ਹੀ ਹੈ ਜਿਵੇਂ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਕਹਿ ਰਹੇ ਹੋ ਕਿ ਜੀ ਜੇ ਤੁਸੀਂ ਆਪਣੀ ਸੰਗਤਾਂ ਦੇ ਦਰਸ਼ਨ ਕਰਨੇ ਨੇ ਤੇ ਆਪਣੀ ਮੀਰੀ ਦੀ ਕਿਰਪਾਨ ਤੁਸੀਂ ਅੰਦਰ ਨਹੀਂ ਲਿਜਾ ਸਕਦੇ, ਉਹ ਤੁਸੀਂ ਬਾਹਰ ਰੱਖ। ਹਾਲਾਂਕਿ ਇਹ ਓਫੈਂਡਿੰਗ ਹੈ, ਮੈਂ ਵੀ ਜਦੋਂ ਪਹਿਲੀ ਵਾਰੀ ਸੁਣਿਆ ਮੈਨੂੰ ਓਫੈਂਡਿੰਗ ਲੱਗਾ, ਪਰ ਮੈਨੂੰ ਇਹ ਲੱਗਾ ਵੀ ਇਹ ਜਦੋਂ ਉਹਨਾਂ ਨੂੰ ਅਸੀਂ ਕਿਹਾ ਕਿ ਜੀ ਇਹ ਗੱਲ ਤੁਸੀਂ ਜਿਹੜੀ ਕਹੀ ਹੈ ਇਹ ਤਾਂ ਕਹਿੰਦੇ ਨੇ ਇਸ ਗੱਲ ਨੂੰ ਧਿਆਨ ਨਾਲ ਸੋਚੋ ਕਿ ਵੀ ਅਸੀਂ ਮੀਰੀ ਪੀਰੀ ਦੀ ਸੈਪਰੇਸ਼ਨ ਦੇ ਨਾਂ ਥੱਲੇ ਫਿਰ ਅਸੀਂ ਕਿਸੇ ਹੋਰ ਤੇ ਨਹੀਂ ਕਰ ਰਹੇ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਪਾਇਸਨੈਸ ਤੇ ਉਹਨਾਂ ਦੇ ਜਿਹੜਾ ਉਹਨਾਂ ਦਾ ਰੁਤਬਾ ਹੈ ਜਾਂ ਉਹਨਾਂ ਦਾ ਕਨਸੈਪਟ ਹੈ ਉਹਨੂੰ ਅਸੀਂ ਸੈਪਰੇਟ ਕਰ ਰਹੇ ਹਾਂ। ਔਰ ਇੱਕ ਪਾਸੇ ਸ਼ਿਕਾਇਤ ਕਰਨ ਵਾਲੇ ਨੇ ਔਰ ਦੂਸਰੇ ਪਾਸੇ ਜਿਨ੍ਹਾਂ ਦੇ ਹੱਥ 'ਚ ਆਉਂਦੀ ਹੈ ਇਹ ਤਾਕਤ, ਹਾਂਜੀ, ਉਹ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਹੁਣ ਕਿਸ ਹੱਦ ਤੱਕ ਝੂਠ ਬੋਲਣ ਤੱਕ ਇਹ ਜਾਂਦੇ ਨੇ ਕਿ ਜੇ ਮੱਕੜ ਨੇ ਸਟੇਟਮੈਂਟ ਦਿੱਤੀ ਕਿ ਜੀ ਅਸੀਂ ਇਹ ਜਿਹੜਾ ਸ਼ਹੀਦੀ ਯਾਦਗਾਰ ਬਣਾਈ ਇਹ ਅਸੀਂ ਜਿਹੜਾ ਬਾਦਲ ਸਾਹਿਬ ਦੇ ਨਾਲ ਸਲਾਹ ਕਰਕੇ ਹੀ ਬਣਾਈ। ਹਾਂਜੀ ਹਾਂਜੀ। ਔਰ ਹੁਣ ਬਾਦਲ ਨੂੰ ਪਤਾ ਹੈ ਕਿ ਵੀ ਇਹਦੇ ਨਾਲ ਉਹ ਮੈਜੋਰਿਟੀ ਵੀ ਨਾਰਾਜ਼ ਹੁੰਦੀ ਹੈ ਔਰ ਇਹ ਵੀ ਹੁੰਦਾ ਹੈ ਕਿ ਜੀ ਦੇਖੋ ਸਰਕਾਰ, ਪੰਜਾਬ ਸਰਕਾਰ ਤਾਂ ਫਿਰ ਧਾਰਮਿਕ ਤੌਰ ਦੇ ਉੱਤੇ ਵੀ ਬੈਂਡ ਕੀਤਾ ਹੈ ਉਹਨੇ। ਔਰ ਉਹਨੇ ਇੱਕਦਮ ਕਿਹਾ ਪ੍ਰੈਸ ਕਾਨਫਰੰਸ ਕਿ ਨਹੀਂ ਇਹ ਮੱਕੜ ਝੂਠ ਬੋਲਦਾ, ਹੀ ਇਜ਼ ਅ ਲਾਇਰ। ਮੈਂ ਨਹੀਂ ਕਦੇ ਵੀ, ਮੇਰੇ ਤੋਂ ਨਹੀਂ ਪੁੱਛਿਆ ਕਿਸੇ ਨੇ ਜਾਂ ਮੈਂ ਨਹੀਂ ਕਦੇ ਸਲਾਹ ਦਿੱਤੀ, ਇਹ ਤਾਂ ਸ਼੍ਰੋਮਣੀ ਕਮੇਟੀ ਦਾ ਕੰਮ ਹੈ, ਧਾਰਮਿਕ ਕੰਮ ਹੈ। ਔਰ ਫਿਰ ਅਗਲੇ ਦਿਨ ਉਹ ਵੀ ਝੂਠਿਆਂ ਦਾ ਬਾਦਸ਼ਾਹ ਮੱਕੜ, ਉਹਨੇ ਵੀ ਕਿਹਾ ਜੀ ਨਹੀਂ ਬਾਦਲ ਸਾਹਿਬ ਤੋਂ ਅਸੀਂ ਪੁੱਛਿਆ ਹੀ ਨਹੀਂ ਸੀ, ਸਲਾਹ ਹੀ ਨਹੀਂ ਸੀ ਲਈ। ਹੁਣ ਜਿੱਥੇ ਇਸ ਕਿਸਮ ਦੇ ਕਾਨੂੰਨਾਂ ਥੱਲੇ ਅਸੀਂ ਜੀ ਰਹੇ ਹਾਂ ਕਿ ਜਿੱਥੇ ਅਸੀਂ ਹਿੱਕ ਠੋਕ ਕੇ ਉੱਥੇ ਅੱਜ ਸਿੱਖ ਨਹੀਂ ਕਹਿ ਸਕਦਾ ਕਿ ਜੀ ਮੀਰੀ ਪੀਰੀ ਸਾਡੀ ਇੱਕ ਹੈ, ਅਸੀਂ ਗੁਰਦੁਆਰਿਆਂ 'ਚ ਇਕੱਠੇ ਹੋਵਾਂਗੇ, ਗੁਰਦੁਆਰਿਆਂ 'ਚ ਅਸੀਂ ਆਜ਼ਾਦੀ ਦੀ ਗੱਲ ਕਰਾਂਗੇ ਔਰ ਗੁਰਦੁਆਰਿਆਂ ਰਾਹੀਂ ਅਸੀਂ ਤੁਹਾਡੇ ਜਿਹੜਾ ਸਿਆਸੀ ਚੋਣ ਜਿਹੜਾ ਹੈ ਉਹਦੇ ਥੱਲੇ ਅਸੀਂ ਸਿਆਸੀ ਪਿੜ ਦੇ ਵਿੱਚ ਵੀ ਆਵਾਂਗੇ। ਸੋ ਆਲਰੇਡੀ ਗੁਰੂ ਹਰਗੋਬਿੰਦ ਸਾਹਿਬ ਦਾ ਮੀਰੀ ਪੀਰੀ ਦਾ ਕਨਸੈਪਟ ਇਹਨਾਂ ਨੇ ਐਕਸੈਪਟ ਕਰਕੇ ਉਸ ਸਿਸਟਮ ਨੂੰ ਜਿਹੜਾ ਉਸ ਨੂੰ ਖਤਮ ਕਰ ਦਿੱਤਾ ਔਰ ਇਹੀ ਕਾਰਨ ਸੀ। ਔਰ ਇਹਦੀ ਸ਼ੁਰੂਆਤ, ਹਾਲਾਂ ਇਹ ਮੁੱਦਾ ਬੇਸ਼ੱਕ ਅੱਜ ਰੈਲੇਵੈਂਟ ਨਾ ਹੋਏ ਇਸ ਡਿਸਕਸ਼ਨ, ਜਦੋਂ ਸਰ ਸਿਮਰਨਜੀਤ ਸਿੰਘ ਮਾਨ ਨੂੰ ਇਹ ਦੋਸ਼ ਦਿੱਤਾ ਜਾਂਦਾ ਹੈ, ਜਿਹੜੇ ਇਹ ਕਹਿੰਦੇ ਨੇ ਕਿ ਜੀ ਉਹ ਕਿਰਪਾਨ ਲੈ ਕੇ ਅੰਦਰ ਦੀ ਉਹਨਾਂ ਨੇ ਜ਼ਿੱਦ ਕਿਉਂ ਕੀਤੀ, ਪਾਰਲੀਮੈਂਟ ਦੇ ਅੰਦਰ ਉਹ ਜਾ ਕੇ ਉੱਥੇ ਗੱਲ ਕਰਦੇ, ਉਹਨਾਂ ਨੇ ਕਿਉਂ ਸਹੁੰ ਨਹੀਂ ਚੁੱਕੀ। ਔਰ ਮੈਂ ਹਮੇਸ਼ਾ ਅਦਰਵਾਈਜ਼ ਸੋਚਦਾ ਹਾਂ, ਮੈਂ ਔਰ ਉਹਨਾਂ ਦੇ ਨਾਲ ਵੀ ਇਸ ਮੁੱਦੇ ਤੇ ਗੱਲ ਹੋਈ। ਹੁਣ ਭਾਰਤੀ ਕਨਸਟੀਟਿਊਸ਼ਨ ਜਿਹੜਾ ਹੈ ਉਹ ਸਿੱਖਾਂ ਨੂੰ ਕਿਰਪਾਨ ਰੱਖਣ ਦਾ ਹੱਕ ਦਿੰਦਾ, ਇੱਕੋ ਇੱਕ ਹੱਕ ਹੈ ਜਿਹੜਾ ਅਸੀਂ ਜਿੱਤਿਆ ਹੋਇਆ ਹੈ। ਬਾਕੀ ਤਾਂ ਆਰਟੀਕਲ 25 'ਚ ਸਾਨੂੰ ਹਿੰਦੂ ਬਣਾਇਆ ਹੋਇਆ ਹੈ, ਪਰ ਉਸ ਆਰਟੀਕਲ 25 ਦੇ ਵਿੱਚ ਵੀ ਜਿਹੜਾ ਰਾਈਟ ਟੂ ਵੇਅਰ ਐਂਡ ਕੈਰੀ, ਦੋਨੋਂ ਤਰ੍ਹਾਂ ਤੁਸੀਂ ਪਹਿਨ ਵੀ ਸਕਦੇ ਹੋ, ਕੈਰੀ ਵੀ ਕਰ ਸਕਦੇ ਹੋ, ਇਹ ਤੁਹਾਨੂੰ ਹੱਕ ਮਿਲਿਆ ਹੋਇਆ। ਹੁਣ ਜਿਹੜਾ ਹੱਕ ਸਾਨੂੰ ਮਿਲਿਆ ਹੋਇਆ ਔਰ ਕੋਈ ਕਿਰਪਾਨ ਦਾ ਸਾਈਜ਼ ਮੁਕਰਰ ਨਹੀਂ ਹੈ, ਔਰ ਅੰਗਰੇਜ਼ਾਂ ਨੇ ਇੱਕ ਵਾਰੀ ਸਾਈਜ਼ ਮੁਕਰਰ ਕਰਨਾ ਚਾਹਿਆ ਸੀ ਕਿ 9 ਇੰਚ ਹੋਏ ਔਰ ਦੂਜਾ ਮੋਰਚਾ ਲੱਗਾ ਸੀ ਕਿਰਪਾਨ ਦਾ ਮੋਰਚਾ, ਔਰ ਜਿਹੜਾ ਸਿੰਘਾਂ ਨੇ ਜਿੱਤਿਆ ਸੀ ਔਰ ਜਿਹਨੇ ਸਭ ਤੋਂ ਪਹਿਲਾਂ ਮੋਰਚੇ 'ਚ ਗ੍ਰਿਫਤਾਰੀ ਦਿੱਤੀ ਸੀ ਉਹਨੂੰ ਕਹਿੰਦੇ ਸਿੱਖ ਕਿਰਪਾਨ ਬਹਾਦਰ ਸੀ ਕਿ ਉਹ ਮੋਰਚਾ ਜਿੱਤੇ। ਹੁਣ ਜਿਹੜਾ ਹੱਕ ਸਾਨੂੰ ਕਨਸਟੀਟਿਊਸ਼ਨ 'ਚ ਮਿਲਿਆ ਹੋਇਆ ਸੀ ਉਹ ਤਾਂ ਅਸੀਂ ਐਕਸਾਈਜ਼ ਉੱਥੇ ਕਰ ਨਹੀਂ ਸਕਦੇ। ਉਹ ਐਕਸਾਈਜ਼ ਕਰਨ ਦੇ ਲਈ ਇਹੀ ਅਕਾਲੀ ਜਿਹੜੇ ਅੱਜ ਝੂਠ ਬੋਲ ਰਹੇ ਨੇ ਜੀ ਕਿ ਅਸੀਂ ਧਾਰਮਿਕ 'ਚ ਸਾਡਾ ਕੋਈ ਲਾਗਾ ਦੇਗਾ ਨਹੀਂ ਔਰ ਦੂਜਾ ਬਣਾਇਆ, ਉਦੋਂ ਇਹ ਕਹਿੰਦੇ ਸੀ ਜੀ ਮਾਨ ਸਾਹਿਬ ਨੇ ਗੱਤਕਾ ਖੇਡਣਾ ਅੰਦਰ ਜਾ ਕੇ, ਇਹ ਟੋੜੇ ਦੀ ਸਟੇਟਮੈਂਟ ਸੀ ਉਦੋਂ। ਔਰ ਅੱਜ ਹਾਲ ਇਹ ਹੋ ਗਿਆ ਵੀ ਕਾਨੂੰਨੀ ਤੌਰ ਤੇ ਸਿੱਖ
ਇਹ ਮੰਨਣ ਦੇ ਲਈ ਤਿਆਰ ਨੇ ਔਰ ਮੰਨ ਰਹੇ ਨੇ ਕਿ ਜੀ ਮੀਰੀ ਪੀਰੀ ਅੱਡ ਹੈ, ਔਰ ਉਸੇ ਦਾ ਹੀ ਆਧਾਰ ਬਣਾ ਕੇ ਬਾਜਵੇ ਵਰਗਾ ਬੰਦਾ ਜਿਹਦੇ ਆਪਣੇ ਸਿਰ ਤੇ ਪੱਗ ਰੱਖੀ ਹੋਈ ਹੈ, ਇਹਨੂੰ ਕੋਈ ਪੁੱਛੇ ਕਿ ਵੀ ਤੂੰ ਸਿੱਖ ਹੈ, ਜੇ ਤੂੰ ਸਿੱਖ ਹੈ ਤੇ ਤੈਨੂੰ ਨਹੀਂ ਪਤਾ ਵੀ ਸਿੱਖੀ ਦੇ ਵਿੱਚ ਮੀਰੀ ਤੇ ਪੀਰੀ ਦਾ ਕੀ ਕਨਸੈਪਟ ਹੈ, ਬਜਾਏ ਕਿ ਜੇ ਤੁਹਾਨੂੰ ਹੈ ਤੁਸੀਂ ਆਪਣੀ ਕਾਨਫਰੰਸ ਕਰੋ, ਤੁਹਾਨੂੰ ਉੱਥੇ ਕੌਣ ਰੋਕਦਾ? ਹਾਂਜੀ, ਉੱਥੇ ਸਾਰੀਆਂ ਹੀ ਤਰ੍ਹਾਂ ਕਾਨਫਰੰਸ ਕਰਦੀਆਂ ਰਹੀਆਂ ਨੇ। ਸ਼ੁਰੂ ਤੋਂ ਇੱਕ ਜ਼ਮਾਨਾ ਸੀ ਕਾਮਰੇਡ ਵੀ ਕਰਦੇ ਹੁੰਦੇ ਸੀ, ਕਮਿਊਨਿਸਟ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦੇ ਹੁੰਦੇ ਸੀ ਪਾਰਟੀ ਟਿਕਟ ਦੇ ਉੱਤੇ। ਸੋ ਉਹਦੇ 'ਚ ਕੋਈ ਰੁਕਾਵਟ, ਠੀਕ ਹੈ ਅਕਾਲੀ ਧੱਕਾ ਕਰਦੇ ਨੇ ਕਈ ਵਾਰ, ਆਪਣਾ ਉਹਨਾਂ ਦਾ ਜਿਹੜਾ ਪੰਡਾਲ ਹੁੰਦਾ ਉਹ ਨੇੜੇ ਵਾਲੇ ਦਾ ਹੋਏਗਾ, ਦੂਜਿਆਂ ਨੂੰ ਦੂਰ ਦੇ ਦੇਣਗੇ। ਪਰ ਜਿਹੜੀ ਇੱਕ ਸਾਡੀ ਰਵਾਇਤ ਹੈ, ਇਹੀ ਮੱਸਿਆ, ਇਹੀ ਪੁੰਨਿਆ, ਇਹੀ ਜੋੜ ਮੇਲੇ, ਇਹੀ ਹੋਲੇ ਮਹੱਲੇ, ਇਹੀ ਉਹ ਮੌਕੇ ਸੀ ਜਾਂ ਮੌਕੇ ਨੇ ਜਿੱਥੇ ਆ ਕੇ ਤੁਹਾਡਾ ਜਿਹੜਾ ਪੂਰਾ ਐਕਸਪੋਜ਼ਰ ਹੁੰਦਾ ਹੈ। ਰਾਗੀ ਢਾਡੀ, ਕੱਲ ਨੂੰ ਤੁਸੀਂ ਕਹੋ ਜੀ ਤੁਹਾਡੇ ਢਾਡੀ ਜਿਹੜੇ ਨੇ ਉਹ ਬੇਅੰਤ ਸਿੰਘ ਸਤਵੰਤ ਸਿੰਘ ਦੀ ਵਾਰ ਨਹੀਂ ਗਾ ਸਕਦੇ ਜਾਂ ਕਰੰਟ ਯੋਧਿਆਂ ਦੀ ਨਹੀਂ ਗਾ ਸਕਦੇ, ਕਿਉਂਕਿ ਇਹ ਤਾਂ ਸਿਆਸੀ ਗੱਲ ਹੈ, ਇਹ ਤਾਂ ਦੂਜਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਗੁਲਾਮੀ ਹੈ, ਇਹ ਜ਼ਲਾਲਤ ਹੈ, ਇਹ ਗੁਲਾਮੀ ਹੈ। ਔਰ ਇਹ ਸਾਡਾ ਅੱਜ ਕੋਈ ਕਹਿ ਜੀ ਨਹੀਂ ਉੱਥੇ ਤਾਂ ਕਿਸੇ ਨੂੰ ਕੋਈ ਗੁਲਾਮੀ ਨਹੀਂ ਜੀ, ਕੋਈ ਕਿਸੇ ਨੂੰ ਨਹੀਂ ਰੋਕਦਾ, ਤੁਹਾਡੀ ਮੀਰੀ ਪੀਰੀ ਉਹਨਾਂ ਨੇ ਅੱਡ ਕਰਕੇ ਰੱਖ ਦਿੱਤੀ ਹੈ। ਜੇ ਤੁਹਾਨੂੰ ਅਜੇ ਵੀ ਸਮਝ ਨਹੀਂ ਹੈ ਫਿਰ ਤਾਂ ਸਤਿਗੁਰੂ ਹੀ ਜਾਣੇ ਕਿ ਵੀ ਸਾਡੀ ਕੀ ਦਸ਼ਾ ਹੋਏਗੀ ਔਰ ਅਸੀਂ ਕੀ ਡਿਜ਼ਰਵ ਕਰਦੇ। ਹਾਂਜੀ ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।